ਵਰਨਾ ਇਹਨਾਂ ਨੂੰ ਕਾਬੂ ਕਰਨ ਵਾਸਤੇ ਨਾ ਪਹਿਲੇ ਵੇਲ ਦਿਖਾਉਣੀ ਪੈਂਦੀ ਹੈ। ਜੀ अस्सलाम वालेकुम दोस्तों, मैं जिशान अली ਤੇ ਤੁਸੀਂ ਦੇਖ ਰਹੇ ਹੋ ਜੀ ਡਰਾਮਾ ਫੈਸਲਾਬਾਦ। ਅਮਰ ਰੰਗੀਲਾ ਸਾਹਿਬ ਜੀ ਡਰਾਮਾ ਕਰਨ ਆਏ ਤੇ ਸਾਡੇ ਅੱਜ ਕਾਬੂ ਆ ਗਏ, ਇਹਨਾਂ ਦੀ ਮਿਹਰਬਾਨੀ ਹੈ। ਵਰਨਾ ਇਹਨਾਂ ਨੂੰ ਕਾਬੂ ਕਰਨ ਵਾਸਤੇ ਨਾ ਪਹਿਲੇ ਵੇਲ ਦਿਖਾਉਣੀ ਪੈਂਦੀ ਹੈ। ਬਿਲਕੁਲ ਜੀ ਬਿਲकुल। ਕਈ ਵਾਰੀ ਜਿਹੜੀ ਕੰਧ ਨਾਲ ਬੰਨਿਆ ਹੁੰਦਾ ਉਹ ਕੰਧ ਵੀ ਢਾਹ ਕੇ ਦੌੜ ਜਾਂਦਾ। ਦੇਖੋ ਜਾਨਵਰ ਇੱਕ ਹੈਗਾ, ਉਹਨੂੰ ਗਧਾ ਕਿਹਾ ਜਾਂਦਾ ਹੈ ਉਹਨੂੰ, ਔਰ ਇੰਜ ਹੀ ਕਰਦਾ। ਔਰ ਗਧੇ ਲੱਗੇ ਹੋ ਮੈਨੂੰ ਤੁਸੀਂ, ਕੀ ਕਹਿ ਰਹੇ ਹੋ? ਅੱਛਾ ਜੀ, ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਨਾ ਬੰਦ ਗਲੀ ਕੀ ਰੇਸ਼ਮਾ ਇੱਕ ਨਾਂ ਸੁਣਿਆ ਹੋਵੇਗਾ। ਇਹ ਹੈਗੇ ਬੰਦ ਗਲੀ ਕੇ ਬਾਜੇ ਵਾਲੇ। ਬੰਦ ਗਲੀ 'ਚ ਜਦੋਂ ਵੜ ਜਾਂਦਾ ਨਾ, ਉਹ ਘਬਰਾ ਜਾਂਦਾ ਮੈਂ ਕਿਹੜੀ ਗਲੀ 'ਚ ਆ ਗਿਆ, ਕਿਉਂਕਿ ਫਿਰ ਲੱਤਾਂ ਮਾਰ ਇੱਧਰ ਮਾਰ ਕੇ ਤੇ ਕਈਆਂ ਦੇ ਘਰਾਂ 'ਚ ਵੜ ਜਾਂਦਾ। ਅੱਛਾ ਹਾਮਦ ਸਾਹਿਬ, ਇੱਕ ਗੱਲ ਦੱਸੋ, ਜਦੋਂ ਮਤਲਬ ਪੈਸੇ ਪੂਸੇ ਜਿਹੜੇ ਇੰਜ ਕਰਕੇ ਫੜਾਉਂਦੇ ਨੇ, ਇੰਜ ਜਿਹੜੇ ਇੰਜ ਕਰਕੇ ਸੁੱਟ ਦਿੰਦੇ ਨੇ, ਉਹ ਤੁਹਾਨੂੰ ਕਿਉਂ ਬੁਰੇ ਲੱਗਦੇ ਨੇ? ਨਹੀਂ ਬੁਰਾ ਤੇ ਉਹ ਵੀ ਲੱਗਦਾ ਜਿਹੜਾ ਬੋਰਾ ਇੱਕਦਮ ਇੰਜ ਸੁੱਟ ਕੇ ਫਿਰ ਚੁੱਕ ਲੈਂਦਾ ਹੈ। ਬੋਰਾ ਉੱਤੇ ਲੱਦਿਆ ਹੁੰਦਾ ਨਾ, ਤੇਰੇ ਵਰਗੇ ਖੋਤੇ ਤੇ 2 ਇੱਟਾਂ ਰੱਖੋ ਨਾ, ਤੁਰ ਪੈਂਦਾ। ਬਕਾਇਆ ਬੋਰਾ ਤੇਰੇ ਅੱਬੇ ਨੇ ਭਰਨਾ। ਕੋਈ ਤੁਸੀਂ ਡਿਸਕਸ ਕਰਨਾ ਚਾਹੋ? ਅੱਛਾ, ਮੈਨੂੰ ਮੇਰੇ ਖਿਆਲ ਨਾਲ ਨਾ ਤੁਸੀਂ ਅੱਜ ਗੁੱਸੇ 'ਚ ਹੋ, ਔਰ ਲੱਗ ਰਿਹਾ ਹੈ, ਸ਼ਕਲ ਤੋਂ ਵੀ ਲੱਗ ਰਿਹਾ ਕਿ ਤੁਸੀਂ ਗੁੱਸੇ ਨਾਲ ਗੱਲ ਕਰ ਰਹੇ ਹੋ। ਗੱਲ ਮੈਂ ਤਾਂ ਬਿਲਕੁਲ ਫਰੈਂਕਲੀ ਕਰ ਰਿਹਾ, ਔਰ ਤੁਸੀਂ ਮਤਲਬ ਇੰਤਕਾਮੀ ਜੀ ਕੋਈ ਗੱਲ ਕਰ ਰਹੇ ਹੋ, ਸਮਝ ਨਹੀਂ ਆ ਰਹੀ ਮੈਨੂੰ। ਮੇਰੇ ਕੋਲ ਚੌਧਰੀ ਕਹਿੰਦਾ ਹੁੰਦਾ ਮੈਨੂੰ ਮਾਰੋ, ਮੈਂ ਗਲਤ ਫੈਸਲਾ ਕੀਤਾ। ਤੁਸੀਂ ਗੱਲ ਨੂੰ ਨਹੀਂ ਸਮਝੇ ਮੇਰੀ ਨੂੰ। ਮੈਂ ਚਾਹ ਰਿਹਾ ਕਿ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਮਾਟੋ ਉਹ ਗੱਲ ਸ਼ੁਰੂ ਕਰ ਲਈਏ, ਇਹ ਵਿੱਚ ਮਿੱਠੀਆਂ ਮਿੱਠੀਆਂ ਚੱਲਦੀਆਂ ਰਹਿਣਗੀਆਂ। ਹਾਂ ਮੈਂ ਸਭ ਠੰਡ ਤਾਂ ਹੁਣ ਤੇ ਕੋਈ ਫੰਕਸ਼ਨ ਨਹੀਂ ਆ ਰਿਹਾ ਹੁਣ, ਕਿੱਥੇ ਜੀ? ਵਾਜਿਆਂ ਦਾ ਕੋਈ ਫੰਕਸ਼ਨ ਨਹੀਂ ਆ ਰਿਹਾ। ਅੱਛਾ, ਤੇਰੇ ਵਰਗਾ ਕੱਲਾ ਹੀ ਗੇਂਦ ਆਪੇ ਹੀ ਕਰਾ ਕੇ ਆਪੇ ਹੀ ਕਹਿੰਦਾ ਹੁੰਦਾ ਗੁੱਡ ਸ਼ਾਟ। ਕਿੱਡਾ ਲੰਮਾ ਕੁੜਤਾ ਪਾਇਆ ਜਿਵੇਂ ਸੰਜੇ ਦੱਤ ਦੀ ਗਲੀ 'ਚ ਮੰਗਦਾ। ਇਮਰਾਨ ਖਾਨ ਮਰ ਚੁੱਕੇ ਹੈ, ਇਹ ਰੂਹ ਫਿਰ ਰਹੀ ਹੈ, ਸਿਗੜ ਲੈਣ ਆਇਆ ਦੀ ਕਬਰ ਮੱਲੀ ਗਈ ਹੈ। ਅੱਛਾ, ਸਾਰਾ ਬਲੈਕ ਕੁੜਤਾ ਪਾਇਆ ਸੀ, ਇਹਨੂੰ ਬੈਟਰੀ ਦੇਣੇ ਰਹਿ ਗਈ। ਹਾਮਦ ਸਾਹਿਬ ਦੇਖ ਲਓ, ਅੱਧੀ ਦੁਕਾਨ 'ਚ ਕੁੱਤਾ ਵੜਿਆ ਹੁੰਦਾ। ਹਾਮਦ ਸਾਹਿਬ ਦੇਖ ਲਓ, ਅੱਲਾ ਮਾਫੀ ਦੇ ਪਿੰਡ ਦਾ ਚੋਰ ਹੁੰਦਾ। ਇਹੋ ਜਿਹੇ ਬੰਦੇ ਪਿੰਡਾਂ 'ਚ ਹੁੰਦੇ ਨੇ, ਪਿੰਡ 'ਚ ਬਦਮਾਸ਼ ਹੁੰਦੇ, ਸ਼ਹਿਰ 'ਚ ਲੰਡਾ ਲਾਇਆ ਹੁੰਦਾ। ਇਹ ਪਹਿਲਾਂ ਨਾਈਆਂ ਦਾ ਕੰਮ ਕਰਦਾ ਸੀ ਇਮਰਾਨ ਖਾਨ, ਉਤੋਂ ਬੱਕਰਾ ਈਦ ਆ ਗਈ, ਇਹਨੇ ਕਿਹਾ ਬੱਕਰੇ ਲਾਲ ਕਰਨੇ। ਪਹਿਲੇ ਬੱਕਰੇ ਦੇ ਪੌਣਾ ਘੰਟਾ ਇੱਥੇ ਪਾਣੀ ਲਾਉਂਦਾ ਰਿਹਾ। ਮਤਲਬ ਹਾਮਦ ਸਾਹਿਬ, ਇੱਕ ਗੱਲ ਦੱਸੋ ਮੈਨੂੰ, ਇਹ ਜਿਹੜੇ ਤੁਸੀਂ ਮਤਲਬ ਜਦੋਂ ਮਿੱਠੇ ਚੌਲ ਆਉਂਦੇ ਨੇ, ਉੱਤੇ ਸ਼ੋਰਾ ਪਾ ਕੇ ਕਿਉਂ ਖਾਂਦੇ ਨੇ? ਕੀ ਵਜ੍ਹਾ ਕੀ? ਉਹ ਇਸ ਲਈ ਇਹ ਦੇਖੋ, ਜਾਨਵਰ ਨੂੰ ਤੁਸੀਂ ਜਿਹੜੀ ਚੀਜ਼ ਪਾਓਗੇ ਉੱਥੇ ਲੱਗ ਜਾਏਗਾ। ਨਹੀਂ, ਅਸੀਂ ਤੁਹਾਨੂੰ ਨਾ ਅਸੀਂ ਤੁਹਾਨੂੰ ਇਨਸਾਨ ਸਮਝਦੇ ਆ, ਜਾਨਵਰ ਨਹੀਂ। ਮੈਂ ਤੁਹਾਡੇ ਫੇਵਰੇਟ ਜਿਹੜਾ ਨਾ ਸਵਾਰੀ ਦੀ ਉਹਦੀ ਗੱਲ ਕਰ ਰਿਹਾ। ਇਹੋ ਜਿਹਾ ਬੰਦਾ ਖੋਤੇ ਨਾਲ ਗੱਲਾਂ ਕਰ ਰਿਹਾ ਹੁੰਦਾ, ਚੱਲ ਮੇਰਾ ਪੁੱਤਰ ਤੈਨੂੰ ਜਾਂਦਿਆਂ ਖੋਲ ਦਿਆਂਗਾ, ਮੇਰਾ ਪੁੱਤਰ ਅੜੀ ਨਾ ਕਰਿਆ ਕਰ। ਅੱਛਾ, ਇੱਕ ਦਰਬਾਰ ਤੇ ਗਿਆ ਇਮਰਾਨ ਖਾਨ, ਉਹ ਕਹਿੰਦੇ ਲੋਕਡਾਊਨ ਦੀ ਵਜ੍ਹਾ ਨਾਲ ਬੰਦ ਏ, ਕਹਿੰਦਾ ਮੇਰੀ ਬਾਬੇ ਨਾਲ ਗੱਲ ਕਰਾ ਦਿਓ। ਬਾਬਾ ਜੀ ਨੇ। ਹਾਮਦ ਸਾਹਿਬ ਇਹ ਗੱਲ ਤੇ ਦੱਸੋ, ਕੁੜੀ ਕਿਸੇ ਦੀ, ਮੁੰਡਾ ਕਿਸੇ ਦਾ, ਤੁਸੀਂ ਧੁੱਪੇ ਹੀ ਤੜਫ ਰਹੇ ਹੁੰਦੇ, ਇਹਦੀ ਕੀ ਵਜ੍ਹਾ? ਮੈਂ ਜਦੋਂ ਚੌਕਾ ਵੱਜਦਾ ਉਦੋਂ ਮੈਂ ਪਾਕਿਸਤਾਨੀ, ਮੈਂ ਇੰਜਾ ਨਹੀਂ ਕਰਨਾ। ਤੂੰ ਵਾਹਦ ਇਮਰਾਨ ਖਾਨ, ਤੈਨੂੰ ਗੁੱਸਾ ਚੜ ਰਿਹਾ ਹੁੰਦਾ, ਇੱਥੇ ਮੈਂ ਕਿਉਂ ਨਹੀਂ ਮਾਰਿਆ? ਹਾਮਦ ਸਾਹਿਬ ਪਹਿਲੇ ਇੰਡੀਆ ਦੀ ਟੀਮ ਸੀ, ਉਹਨਾਂ ਨੇ ਵਾਈਟ ਬਾਲ ਤੇ ਉਹ ਜੱਫੀ ਪਾਉਣ ਚਲ ਗਏ। ਕਿਆ ਬਾਤ, ਸਹੀ। ਇਹ ਵੀ ਪਹਿਲਾਂ ਅਨਪੈਰ ਸੀ, ਉਹਨੇ ਹੈਲਮਟ ਫੜਾਇਆ, ਇਹਨੇ 400 ਦਾ ਵੇਚ ਦਿੱਤਾ, ਉੱਥੇ ਦਸਤੀ ਖਲੋਤੇ। ਹਾਮਦ ਸਾਹਿਬ ਵੀ ਪਹਿਲੇ ਪਾਕਿਸਤਾਨ ਟੀਮ 'ਚ ਸੀ, ਪਹਿਲਾ ਬਾਲ ਕੀਤਾ ਤੇ ਜੂਸ ਦਾ ਆਰਡਰ ਦੇਣ ਲੱਗ ਪਏ। ਕਿਆ ਬਾਤ, ਇਹੋ ਜਿਹਾ ਬੰਦਾ ਝਲਕੀਆਂ ਤੇ ਵੀ ਜੂਆ ਲਾ ਲੈਂਦਾ ਹੁੰਦਾ। ਮੈਚ ਤੇ ਲੰਘ ਗਿਆ ਰਾਤ ਦਾ। ਔਰ ਸਾਡਾ ਰਾਣਾ ਦੇਖ ਲਓ, ਐਂ ਲੱਗਦਾ ਸਾਦੇ ਕੋਲ ਤੇ ਰੰਗ ਪਾਇਆ ਹੁੰਦਾ। ਇਹ ਦੋਸਤੋ ਗੱਲ ਇਹ ਹੈ ਕਿ ਸਾਡੇ ਫਨਕਾਰ ਭਰਾ ਨੇ ਹਾਮਦ ਸਾਹਿਬ, ਸਾਡੀ ਇੱਕ ਮੁਹੱਬਤ, ਇੱਕ ਪਿਆਰ, ਇੱਕ ਪੁਰਾਣਾ, ਕਿ ਅਸੀਂ ਜਦੋਂ ਵੀ ਮਿਲੀਏ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਜੁਗਤਾ ਕਰੀ ਦੀਆਂ ਨੇ। ਲੇਕਿਨ ਅੱਜ ਅਸੀਂ ਕਿਹਾ ਚਲੋ ਕੈਮਰਾ ਸਾਹਮਣੇ ਹੋਵੇ ਤੇ ਜਿਹੜੀਆਂ ਅਸੀਂ ਗੁਫ਼ਤਗੂ ਕਰਾਂਗੇ ਜ਼ਰਾ ਲੋਕ ਵੀ ਇੰਜੋਏ ਕਰਨਗੇ। ਤੇ ਅੱਜ ਸਾਡੇ ਨਾਲ ਨੇ ਮੁੰਨਾ CT41। ਤੇ ਮੁੰਨਾ ਜੀ, ਕੀ ਹਾਲ ਚਾਲ? ਠੀਕ ਸਾਜੀ, ਤੁਸੀਂ ਸੁਣਾਓ ਤਬੀਅਤਾਂ ਠੀਕ ਜੀ ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ, ਅੱਗੇ ਤੁਹਾਡੇ ਜੀ ਬਸ ਵੱਜੀ ਆ? ਮੇਰੇ ਮੋਢੇ ਤੁਸੀਂ ਸਿਰ ਹੀ ਰੱਖਦੇ ਬੋਲਦੇ ਨੇ ਜੀ। ਮੈਨੂੰ ਲੱਗ ਰਿਹਾ ਜੀ ਜਿਵੇਂ ਵੈਸਟ ਇੰਡੀਜ਼ ਦੀ ਟੀਮ ਆਈ ਹੈ ਤੇ ਅਸੀਂ ਪ੍ਰੋਗਰਾਮ ਕਰਨ ਦੇ। ਹਾਏ 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 ਹਾਏ। ਇਹੋ ਜਿਹਾ ਬੰਦਾ ਜਿਹੜਾ ਨਾ ਧੁੰਦ ਦੇ ਵਿੱਚ ਉਹ ਰੋ ਰਿਹਾ ਹੁੰਦਾ, ਪਤਾ ਨਹੀਂ ਕੌਣ ਚਪੇੜਾ ਮਾਰ ਗਿਆ। ਸ਼ਾਨ ਸਾਹਿਬ ਦੇ ਅੱਬੂ ਕਹਿੰਦੇ ਜਾ ਪੁੱਤ ਖੋਤੇ ਨੂੰ ਪਾਣੀ ਪਾਇਆ, ਕਹਿੰਦਾ ਮੇਰੇ ਬੁੱਲ ਦੁਖਦੇ, ਕਹਿੰਦੇ ਯਾਰ ਤੂੰ ਪਾਣੀ ਪਾਉਣਾ, ਕਹਿੰਦਾ ਉਹ ਕਿਹਨੇ ਕਹਿੰਦਾ ਦੂ ਦੂ। ਅੱਛਾ, ਇਹ ਦੱਸੋ ਛੱਤ ਤੇ ਬਹਿਣ ਤੋਂ ਕਿਉਂ ਡਰਦੇ ਹੋ? ਦੇਖੋ, ਛੱਤ ਤੇ ਪਹਿਲਾਂ ਉਹ ਚੜਦਾ ਹੀ ਨਹੀਂ, ਡਾਲੇ 'ਚ ਲਿਜਾ ਸਕਦੇ ਹੋ ਉਹਨੂੰ ਤੁਸੀਂ, ਠੀਕ ਹੈ। ਅੱਛਾ, ਇਹਨੂੰ ਗੱਲ ਦੀ ਬਹੁਤੀ ਸਮਝ ਆਉਂਦੀ ਆ। ਬਰੀਕ ਮੁੰਡਾ ਹੈ, ਬਰੀਕ ਨਹੀਂ ਗਾ, ਤੇਰੇ ਨਾਲ ਗੱਡੀ 'ਚ ਆਇਆ ਹੈ। ਗੱਡੀ 'ਚ ਨਹੀਂ ਆਇਆ। ਮੇਰੇ ਪਿੱਛੇ ਗੱਡੀ ਖੜੀ, ਇਹਨੇ ਅਗਰ ਲਾਫਟਰ ਨਾ ਦਿੱਤਾ ਤੇ ਇਹਨੇ ਇੱਥੇ ਹੀ ਛੱਡ ਜਾਣਾ। ਅੱਛਾ, ਇਹ ਦੇਖੋ ਗੱਡੀ ਤੋਂ ਤੁਸੀਂ ਮੈਨੂੰ ਬੜੀ ਅੱਛੀ ਗੱਲ ਯਾਦ ਕਰਾਈ ਹੈ। ਬੱਬੂ ਸਾਹਿਬ, ਅੱਲਾ ਜਨਤਾ 'ਚ ਘਰ ਕਰੇ, ਬੱਬੂ ਬਰਾਲ ਸਾਹਿਬ ਪਿੰਡ ਦੀ ਸਾਡੇ ਕਿੰਗ ਹੋਏ ਨੇ ਉਹ। ਅਸੀਂ ਕਈ ਫਨਕਾਰ ਜਿਹੜੇ ਉਹ ਪੁਰਾਣੇ ਬੰਦਿਆਂ ਦਾ ਕੰਮ ਛੇੜਨੇ, ਉਹਦੇ 'ਚ ਬੜੀ ਬਰਕਤ ਹੈਗੀ। ਹਾਂਜੀ ਹਾਂਜੀ। ਮੈਨੂੰ ਬੱਬੂ ਸਾਹਿਬ ਨਾਲ ਮੈਂ ਕਰਾਊਨ ਥੀਏਟਰ ਤੋਂ ਡਰਾਮਾ ਕਰਕੇ ਪੈਦਲ ਆਉਂਦਾ ਸੀ ਲక్ష్ਮੀ ਚੌਂਕ, ਉੱਥੋਂ ਮੈਂ ਵੈਗਨ ਤੇ ਬਹਿ ਕੇ ਤੇ ਮੈਂ ਜਾਂਦਾ ਸੀ ਸ਼ਾਹਨੂਰ, ਉੱਥੇ ਕਮਰਾ ਲਿਆ ਸੀ। ਤੇ ਧੁੰਦ ਦਾ ਮੌਸਮ ਹੈ ਤੇ ਬੱਬੂ ਸਾਹਿਬ ਦੀ ਗੱਡੀ ਆਈ ਹੈ ਤੇ ਮੈਨੂੰ ਕਹਿੰਦੇ ਨੇ ਬਹਿ ਜਾ ਵਿੱਚ।
ਮੈਂ ਕਿਹਾ ਸਰ ਮੈਂ ਚਲੇ ਜਾਵਾਂਗਾ ਕੋਈ ਨਹੀਂ। ਮੈਨੂੰ ਕਹਿੰਦੇ ਨੇ ਬਹਿ ਜਾ ਗੱਡੀ ਦੇ ਵਿੱਚ। ਮੈਂ ਕਿਹਾ ਸਰ ਕੋਈ ਨਹੀਂ ਮੈਂ ਚਲਾ ਜਾਵਾਂਗਾ। ਕਹਿੰਦਾ ਉਹ ਭੈੜਿਆ ਮੈਨੂੰ ਵੀ ਕਿਸੇ ਨੇ ਗੱਡੀ 'ਚ ਬਿਠਾਇਆ ਸੀ, ਠੀਕ ਹੈ ਨਾ, ਇਸ ਲਈ ਮੈਂ ਤੈਨੂੰ ਬਿਠਾ ਰਿਹਾ। ਵਾਹ ਵਾਹ ਇਹਦੇ ਵਿੱਚ ਕੋਈ ਐਸੀ ਗੱਲ, ਤੁਹਾਡੇ ਵਰਗੇ ਬੰਦੇ ਨਾ ਸੁਲ੍ਹਾ ਹੋ ਜਾਏ ਫਿਰ ਲੜਾਈ ਕਰਾਉਂਦੇ, ਗਾਲ ਗੰਦੀ ਗੱਡੀ 'ਚ। ਗੱਲ ਉਹ ਐਸੀ ਕੋਈ ਨਹੀਂ ਮੇਰੇ ਨਹੀਂ ਜੀ, ਬੜੀ ਬੜੀ ਬੰਦਾ ਮੈਂ ਵੇਖਿਆ ਜਿਹਦੇ ਮੂੰਹ ਨੂੰ ਲੱਗਾ ਵੇਖੋ। ਉਮਰਾ ਕਰਨ ਗਏ ਰੰਗੀਲਾ ਸਾਹਿਬ, ਅੱਛਾ ਜੀ। ਤੇ ਉੱਥੇ ਖਜੂਰਾਂ ਦੇ ਪੈਸੇ ਥੁੜ ਗਏ ਤੇ ਆਣ ਲੱਗੇ ਡੋਕੇ ਲੈ ਕੇ ਇਹ ਵੀ ਮੇਰੇ ਨਾਲ ਚਿੜੀਆ ਘਰ ਗਿਆ, ਸ਼ੇਰ ਨੇ ਕੀਤਾ ਕਹਿੰਦਾ ਇਹਨੇ ਪੀਤੀ। ਦੱਸ ਉਹ ਬੋਲਦਾ ਹੀ ਇੰਜ ਬੇਟਾ, ਸ਼ੇਰ ਦਾ ਇਹ ਇਦਾਂ ਹੀ ਦਾੜਦਾ। ਇਹਦਾ ਤਾਇਆ ਮਰ ਗਿਆ, ਇਹਨੇ ਸੀਮੈਂਟ ਮੰਗਾ ਲਈ, ਬਜਰੀ ਮੰਗਾ ਲਈ, ਸਾਰਾ ਕੁਝ ਮੰਗਾ ਲਿਆ। ਮੈਂ ਕਿਹਾ ਕਬਰ 'ਚ ਤਾਂ ਇੰਨਾ ਕੁਝ ਪੈਂਦਾ ਨਹੀਂ। ਕਹਿੰਦਾ ਕਿਆਮਤ ਵਾਲੇ ਦਿਨ ਸਾਰੇ ਉੱਠਣ, ਤਾਇਆ ਨਾ ਉੱਠੇ। ਇਹ ਵੀ ਇੱਕ ਜਨਾਜ਼ੇ ਨਾਲ ਗਿਆ, ਕਹਿੰਦੇ ਮੁਰਦੇ ਦਾ ਮੂੰਹ ਇੱਧਰ ਕਰ ਦਿਓ। ਕਹਿੰਦਾ ਕੋਈ ਗੱਲ ਕਰਨੀ। ਸਾਰੀ ਦੁਕਾਨ ਇਹਦੇ ਵੇਲੇ ਹੋਟਲ ਤੇ ਇੱਧਰ ਪਈ ਹਾਮਦ ਸਾਹਿਬ ਵੇਲੇ ਹੋਟਲ ਤੇ ਕੰਮ ਕਰਦੇ ਸੀ। ਇਹ ਗਾਹਕ ਆਇਆ, ਕਹਿੰਦਾ 2 ਪੀਸ ਦੇ ਦਿਓ, ਕਹਿੰਦੇ ਉਹ ਨਾਈਟ ਤੇ ਗਏ ਨੇ। ਹਾਮਦ ਸਾਹਿਬ ਗੱਲ ਦੱਸਾਂ, ਗੁੱਸੇ ਵਾਲੀ ਕੋਈ ਨਹੀਂ, ਸਿਰਫ ਇਹ ਗੱਲ ਦੱਸ ਦਿਓ ਕਿ ਇਹ ਵਾਜਿਆਂ ਦਾ ਕੀ ਚੱਕਰ ਹੈ, ਕੀ ਕਿੱਸਾ ਹੈ? ਤੁਸੀਂ ਵਾਜੇ ਵਜਾਉਣੇ ਰਹੇ ਹੋ ਜਾਂ ਕੀ ਹੈ? ਜੈਨੂਇਨ ਦੱਸਣਾ। ਤੁਸੀਂ ਦੇਖੋ ਨੂਰ ਪੀਰ ਦਾ ਵੇਲਾ ਹੈ, ਠੀਕ ਹੈ, ਤੇ ਇਹ ਬਿਲਕੁਲ ਸਹੀ ਗੱਲ ਕਰਨੀ ਹੈ। ਅਗਰ ਤੁਸੀਂ ਗੱਲ ਸਹੀ ਨਹੀਂ ਨਾ ਕੀਤੀ ਤੇ ਲੱਤ ਮਾਰੋਗੇ ਤੁਸੀਂ। ਹਾਮਦ ਸਾਹਿਬ ਇਹ ਗੱਲ ਤੇ ਦੱਸੋ, ਮੈਂ ਪੁਰਾਣੇ ਦੌਰ 'ਚ ਦੇਖਿਆ ਵਾਜਿਆਂ ਨੂੰ ਲੋਕ ਨਾਲ ਲੈ ਕੇ ਜਾਂਦੇ ਸੀ, ਤੁਹਾਨੂੰ ਕਿਉਂ ਨਹੀਂ ਸਿਖਾਉਂਦੇ? ਅੱਛਾ ਮੈਂ ਤੁਹਾਨੂੰ ਖੂਬਸੂਰਤ ਬਿਲਕੁਲ ਇਸ ਬੰਦੇ ਨੂੰ ਮੈਂ ਚਿੱਟਾ ਗੋਰਾ ਦੇਖਿਆ। ਉਹ ਕਿਦੋਂ? ਨਹੀਂ ਹੈਗੀ। ਅੱਛਾ ਇਹਨੂੰ ਮੈਂ ਦੇਖਿਆ ਕਿ ਇਹ ਬੰਦਾ ਚਿੱਟਾ ਗੋਰਾ ਹੈ। ਕੋਰੀਆਂ ਵਾਲੇ ਪੁਲ ਤੇ ਮੇਰੇ ਵਾਲ ਸਾਹਿਬ ਨਾ ਗੋਲ ਗੱਪਿਆਂ ਦੀ ਰੇਹੜੀ ਲਾਉਂਦੇ ਸੀ, ਮੈਂ ਨਾਲ ਖਲੋਂਦਾ ਸੀ ਆਪਣੀ ਜੌਬ ਤੋਂ ਆਣ ਕੇ। ਇਹਨੂੰ ਮੈਂ ਦੇਖ ਰਿਹਾ, ਇਹ ਬੰਦਾ ਇੱਕ ਖੂਬਸੂਰਤ ਇਮਰਾਨ ਖਾਨ ਜਾ ਰਿਹਾ, ਠੀਕ ਹੈ ਨਾ, ਤੇ ਉਹ ਮੰਗਿਆ ਹੀ ਇੰਨਾ ਹੈ ਕਿ ਉਹ ਚਿਹਰੇ ਤੇ ਨੂਰ ਦੇਖ ਲਓ ਤੁਸੀਂ ਕੈਸਾ ਹੈਗਾ। ਵਾਹ ਵਾਹ। ਇਹੋ ਜਿਹਾ ਬੰਦਾ ਜਾ ਕੇ ਖਲੋਵੇ ਨਾ ਤੇ ਅਗਲਾ ਆਪੇ ਦਹੀਂ ਪਾ ਦਿੰਦਾ, ਅੱਧਾ ਕਿਲੋ ਜਾ ਤੂੰ। ਇਮਰਾਨ ਖਾਨ ਨੇ ਨਰਜੂਮੀ ਕੋ ਮਾਰ ਖਾ ਲੇ, ਦਸਤਾਨਾ ਪਾ ਕੇ ਕਹਿੰਦਾ ਮੇਰੇ ਹੱਥ ਦੀਆਂ ਲਕੀਰਾਂ ਵੇਖ। ਉਹਨੇ ਦਸਤਾਨੇ ਦੀ ਕਿਸਮਤ ਦੱਸਦੀ। ਆਪਣੇ ਅੱਬੇ ਦੀ ਕਬਰ ਤੇ ਗਿਆ ਚਿੜੀ, ਪਾਣੀ ਲਾ ਰਿਹਾ। ਮੈਂ ਕਿਹਾ ਨਾਲ ਦੀ ਤੇ ਵੀ ਲਾ, ਕਹਿੰਦਾ ਉਹ ਸਾਬਣ ਲਾ ਰਿਹਾ। ਇਮਰਾਨ ਖਾਨ ਵੀ ਆਪਣੇ ਅੱਬੇ ਦੀ ਕਬਰ ਤੇ ਗਿਆ, ਆਪਣੇ ਅੱਬੇ ਦੀ ਕਬਰ ਦੇ ਥੋੜੇ ਜਿਹੇ ਨਾਲ ਦੇ ਪਾ, ਕਹਿੰਦਾ ਇਹਨਾਂ ਦੀ ਚੰਗੀ ਮੁਖਤਬਰੀ ਲੱਗੀ। ਕਹਿੰਦਾ ਰੰਗੀਲਾ ਸਾਹਿਬ ਦੀ ਸੁਣ ਲਓ, ਇਹਨਾਂ ਦਾ ਸਗਾ ਭਰਾ ਫੌਤ ਹੋ ਗਿਆ, ਦਰਜੀ ਕਹਿੰਦਾ ਕਫਨ ਮੱਚ ਗਿਆ, ਕਹਿੰਦਾ ਬਾਕੀ ਛੋਟੇ ਭਰਾ ਦਾ ਸੀਂਦੇ ਹੋ। ਇਹ ਕਬਰਸਤਾਨ ਕਿਤੇ ਗਿਆ ਰੋਜ਼ਿਆਂ ਦੇ ਵਿੱਚ ਸੈਰੀ ਟਾਈਮ, ਇੱਕ ਕਬਰ ਚੋਂ ਧੂਆਂ ਨਿਕਲ ਰਿਹਾ। ਕਹਿੰਦਾ ਜੀ ਸਿਗਰਟ ਬੰਦ ਕਰ ਲਓ, ਟਾਈਮ ਖਤਮ ਹੋ ਗਿਆ। ਐਡਾ ਬੁਰਾ ਕੁੜਤਾ ਪਾਇਆ, ਐ ਲੱਗਦਾ ਰੇਤ ਤੇ ਮੀਂਹ ਪਿਆ। ਇਮਰਾਨ ਖਾਨ ਜੇ ਮੇਰੇ ਕੋਲ ਤਲਵਾਰ ਹੁੰਦੀ ਨਾ ਮੈਂ ਤੈਨੂੰ ਦੱਸ ਦੇਣੀ ਸੀ। ਇਮਰਾਨ ਖਾਨ ਨੇ ਪਹਿਲੀ ਵਾਰੀ ਘੋੜੇ ਤੇ ਪੈਸੇ ਲਾਏ ਤੇ ਹਾਰ ਗਿਆ। ਨਵਲਟੀ ਪੁੱਲ ਵਾਲੇ ਘੋੜੇ ਤੇ ਲਾਤੇ। ਏਦਾਂ ਨਵਲਟੀ ਪੋਲ ਵਾਲੇ ਘੋੜੇ ਤੇ ਲਾਤੇ। ਆ ਰਾਣਾ ਸਾਹਿਬ ਵਰਗੇ ਬੰਦੇ ਨਾ ਅਜ਼ਾਨ ਵਾਲੇ ਸੰਡੇ ਦੇ ਮੂੰਹ ਚੋਂ ਝਾਕੜ ਕੇ ਸ਼ੇਪ ਕਰ ਲੈਂਦੇ। ਕਿ ਤੇਰੇ ਭਰਾ ਨੇ ਵੱਡੀ ਸਬੀਲ ਲਾਉਣੀ। ਮੈਂ ਜਾ ਕੇ ਵੇਖਿਆ ਤੇ ਮੌਤ ਦੇ ਖੂਜ ਕਹਿਣਾ ਪਵਾ ਰਿਹਾ ਗਿਆ। ਨਾ ਪੰਜਾਬੀ ਫਿਲਮਾਂ 'ਚ ਨੰਬਰਾਂ 'ਚ ਹੀ ਮਰ ਜਾਂਦਾ। ਸਾਰੀ ਸਟੋਰੀ ਇਹ ਤੋਂ ਚੱਲਦੀ, ਬਸ਼ੀਰ ਕਿਉਂ ਮਰਿਆ ਸੀ। ਮੁਕਾ ਦਿਓ ਇੱਕ ਬੰਦਾ ਮਰ ਗਿਆ। ਲੈਣ ਗਿਆ ਰਾਣਾ, ਕਹਿੰਦਾ ਮੈਨੂੰ ਕੋਈ ਕੋੜੀ ਦਵਾਈ ਨਾ ਲਿਖ ਕੇ ਦੇਣਾ, ਕਹਿੰਦਾ ਤੈਨੂੰ ਅੱਧਾ ਕਿਲੋ ਨਾਲ ਬਦਾਨਾ ਲਿਖਦਾ ਫਿਰ। ਐਡੀ ਨਾ ਦੇਖ ਲਓ, ਇਹ ਅੱਧੀ ਰਾਤ ਨਾ ਯਾਦ ਨੂੰ ਰੋੜੇ ਮਾਰੀ। ਮੈਂ ਕਿਹਾ ਇਹਨੂੰ ਕਿਉਂ ਮਾਰਨੇ? ਕਹਿੰਦਾ ਮੇਰੀ ਮਸ਼ੂਕ ਨੂੰ ਲੈਟਾ ਮਾਰਨੇ। ਰਾਣੇ ਨੇ ਪੈਟਰੋਲ ਪੰਪ ਤੋਂ ਮਾਰ ਖਾ ਲਈ, ਕਹਿੰਦਾ 150 ਦਾ ਪੈਟਰੋਲ ਪਾ ਦੋ, ਕਹਿੰਦਾ ਹੋਰ, ਕਹਿੰਦਾ 50 ਰੁਪਏ ਦੀਆਂ ਅਗਰਬੱਤੀ ਦੇ ਦੋ। ਆ ਰਾਣਾ ਸਾਹਿਬ ਦੇਖ ਲਓ, ਆਪਣੀ ਮਸ਼ੂਕ ਦਾ ਕੱਪੜੇ ਪਾ ਕੇ ਖਲੋਤਾ। ਮੈਂ ਕਹਿ ਰਿਹਾ, ਕਹਿੰਦਾ ਅੱਜ ਮੈਂ ਵਾਕਫ ਬੰਦੇ ਪੜਨੇ। ਇਹ ਇਮਰਾਨ ਖਾਨ ਵੀ ਆਪਣੀ ਇੱਕ ਲਵਰ ਨੂੰ ਲੈ ਕੇ ਗਿਆ ਗਰਾਊਂਡ ਦੇ ਵਿੱਚ। ਉਹਨੂੰ ਕਹਿੰਦਾ ਬੈਠੇ ਮੈਂ 버ਗਰ ਲੈ ਕੇ ਆਤਾ ਹੂੰ। ਥੋੜੀ ਦੇਰ ਬਾਅਦ 버ਗਰ ਲੈ ਕੇ ਆਇਆ। ਉਹ ਕਹਿੰਦੀ ਸ਼ੁਕਰੀਆ। ਕਹਿੰਦਾ ਸ਼ੁਕਰੀਆ ਨਹੀਂ, ਅੱਧਾ ਅੱਧਾ ਕਰ। ਅੱਛਾ ਇਹ ਰਾਣਾ ਸਾਹਿਬ, ਗੱਲ ਤੁਸੀਂ ਜਿੰਨੀ ਮਰਜ਼ੀ ਬਦਲ ਲਓ ਹਾਮਦ ਸਾਹਿਬ, ਉਹ ਜਿਹੜੀ ਗੱਲ ਮੈਂ ਪੁੱਛੀ ਸੀ ਕਿ ਵਾਜਿਆਂ ਵਾਲੀ ਕਿਹੜੀ ਗੱਲ ਹੈ, ਕੋਈ ਹਕੀਕਤ ਇਹਦੇ 'ਚ ਹੈ ਜਾਂ ਨਹੀਂ ਹੈ, ਖੁੱਲ ਕੇ ਦੱਸਿਓ ਕਿਹੜਾ ਸਾਡਾ ਪੜਦਾ ਹੈ। ਮਤਲਬ ਸਾਡੇ ਰਾਣੇ ਦੇ ਸਵਾਟਰ ਦਾ ਆ ਲੱਛਾ ਵੀ ਬਣੀ ਜਾ ਰਿਹਾ ਵੇਖੋ। ਹਾਂਜੀ ਉਹ ਵਾਜਿਆਂ ਦੀ ਗੱਲ ਦੱਸੋ। ਇੱਕ ਸਾਡਾ ਦੋਸਤ ਮਰਹੂਮ ਗਫੂਰ ਕੌਡੂ ਸਾਹਿਬ ਫੌਤ ਹੋ ਗਿਆ, ਤੁਹਾਨੂੰ ਪਤਾ, ਬੜਾ ਅਸੀਂ ਕੰਮ ਉਹਨਾਂ ਦੇ ਨਾਲ। ਅੱਲਾਹ ਪਾਕ ਕੌਡੂ ਸਾਹਿਬ ਦੀ ਮਗਫਰਤ ਫਰਮਾਏ, ਉਹਨਾਂ ਦੇ ਆਲਾ ਮੁਕਾਮ ਅਤਾ ਫਰਮਾਏ ਜੰਨਤ 'ਚ। ਇਹ ਉਹਨਾਂ ਨੇ ਇੱਕ ਡਰਾਮਾ ਕੀਤਾ ਹੈ ਬਾਜੇ ਵਾਲੋਂ ਕੀ ਬਰਾਤ ਲਾਹੌਰ ਨਹੀਂ, ਜਿਹੜਾ ਰਿਲੀਜ਼ ਹੋਇਆ। ਉਹ ਅਸਲ ਡਰਾਮਾ ਸਮਰਾਨ ਇਕਬਾਲ ਜੀ ਬੱਬੂ ਸਾਹਿਬ ਨੇ ਜਿਹੜਾ ਕੀਤਾ। ਸਮਰਾਨ ਇਕਬਾਲ ਸਾਹਿਬ ਸਾਡੇ ਡਾਇਰੈਕਟਰ ਸੀ, ਫੈਸਲਾਬਾਦ ਦੇ ਬੜੇ ਸੀਨੀਅਰ ਡਾਇਰੈਕਟਰ ਸਨ। ਬਿਲਕੁਲ ਉਹਨਾਂ ਦਾ ਡਰਾਮਾ ਸੀ। VCR ਦਾ ਦੌਰ ਸੀ। ਕੌਡੂ ਦੇ ਦੁਕਾਨ ਤੋਂ 20 ਤੋਂ 22 VCR ਸੀ ਜਿਹੜੇ ਕਿਰਾਏ ਤੇ ਜਾਂਦੇ ਸੀ। ਕੌਡੂ ਨੂੰ ਜੋਸ਼ ਚੜਿਆ ਕਿ ਮੈਂ ਇਹ ਡਰਾਮਾ ਅੱਛਾ ਹੈਗਾ ਤੇ ਮੈਂ ਕਿਤੇ ਖੇਡਾਂ। ਸ਼ਾਰਟਕਟ ਉਹਨਾਂ ਨੇ ਸਮਰਾਨ ਇਕਬਾਲ ਸਾਹਿਬ ਨੂੰ ਕਿਹਾ ਕਿ ਇਹ ਡਰਾਮਾ ਜਿਹੜਾ ਨਾ ਉਹ ਤੁਸੀਂ ਸਾਨੂੰ ਦੇ ਦਿਓ। ਉਹਨੇ ਕਿਹਾ ਵੀ ਇਹਦੀ ਇਹ ਅਰੇਂਜਮੈਂਟ ਸ਼ਾਰਟਕਟ ਇਹ ਹੋਇਆ ਕਿ ਮੈਂ ਇਹ ਸਾਹਮਣੇ ਗੀਜ਼ਰਾਂ ਦਾ ਕੰਮ ਕਰਦਾ ਸੀ,
ਬਲਾਲ ਚੌਂਕ ਤੋਂ ਬਾਅਦ ਆਉਂਦਾ ਫੌਜੀ ਚੌਂਕ। ਨਹੀਂ ਉਹ ਗੀਜ਼ਰਾਂ ਦਾ ਕੰਮ ਤੁਸੀਂ ਕਰਦੇ ਸੀ, ਉਸ ਤੋਂ ਬਾਅਦ ਉਸ ਤੋਂ ਪਹਿਲੇ ਤੁਸੀਂ ਵਾਜੇ ਵੀ ਵਜਾਉਂਦੇ ਸੀਗੇ, ਮੈਨੂੰ ਪਤਾ ਲੱਗਾ। ਦਿਨੇ ਗੀਜ਼ਰਾਂ ਦਾ ਕੰਮ ਕਰਦੇ ਸੀ, ਰਾਤ ਨੂੰ ਤੁਸੀਂ ਮਤਲਬ ਚਲ ਜਾਂਦੇ ਸੀਗੇ ਕੰਮ ਤੇ। ਤੁਹਾਨੂੰ ਕੀ ਮਤਲਬ ਹੋਇਆ ਕੀ, ਮੈਨੂੰ ਪਹਿਲਾਂ ਇਹ ਦੱਸੋ। ਤੁਹਾਨੂੰ ਕੋਈ ਖੋਤਾ ਦੌੜ ਗਿਆ ਤੁਹਾਡਾ ਵਾਜਿਆਂ ਦੀ ਆਵਾਜ਼ ਨਾਲ? ਮੈਂ ਕਹਿਣ ਡਿਆ ਉਹ ਟਰੈਕ ਹੀ ਨਹੀਂ ਹੈਗਾ ਮੇਰਾ। ਇਹ ਟਰੈਕ ਕਿਵੇਂ ਹੋਇਆ ਹੈ ਕਿ ਸਾਡੇ ਕੋਲ ਉਹਨੇ ਨਹੀਂ ਮੈਨੂੰ ਇਹ ਦੱਸੋ, ਇਹ ਜਿਹੜਾ ਇੱਥੇ ਨਿਸ਼ਾਨ ਹੈ ਬੁੱਲ ਤੇ, ਇਹ ਕੀ ਗੀਜ਼ਰ ਵੱਜਿਆ ਸੀ ਇੱਥੇ ਆ ਕੇ? ਇੱਥੇ ਵਾਜਾ ਹੀ ਸੀਗਾ, ਉਹ ਤੋਂ ਨੁੱਕਰ ਭੁਰੀ ਸੀ, ਤੁਸੀਂ ਉਹਨੂੰ ਜ਼ੋਰ ਕੇ ਵਜਾਇਆ ਤਾਂ ਇੱਥੇ ਚੁੱਭ ਗਿਆ। ਨਹੀਂ ਉਹ ਕਲਾਂਟ ਦੀ ਛਿਲਤਰ ਵੱਜ ਗਈ ਜੀ ਕਲਾਂਟ ਦੀ ਛਿਲਤਰ ਵੱਜ ਗਈ। ਵੱਜ ਗਈ ਆ ਕਲਾਂਟ ਦੀ, ਤੇਰਾ ਬੇੜਾ ਕਰ ਉਹ ਵੱਜਿਆ ਸੀ। ਕਿਆ ਨਹੀਂ, ਜੇ ਕੋਈ ਹਕੀਕਤ ਹੈ ਤਾਂ ਦੱਸ ਦਿਓ। ਮੈਂ ਹਕੀਕਤ ਦੱਸਣਾ ਚਾਹ ਰਿਹਾ, ਤੁਸੀਂ ਸੁਣਨਾ ਨਹੀਂ ਚਾਹ ਰਹੇ। ਅੱਛਾ ਤੁਸੀਂ ਗੱਲ ਹੋਰ ਪਾਸੇ ਨਾ ਉਹ ਮੈਂ ਨਹੀਂ ਲਿਜਾਂਦਾ, ਚੋਰ ਛਾਤੇ ਸੁੱਤਾ ਹੁੰਦਾ, ਗੱਲ ਨੂੰ ਸਮਝੋ ਮੇਰੀ। ਮੈਂ ਕਹਿਣਾ ਇਹ ਚਾਹ ਰਿਹਾ ਕਿ ਉਹ ਮੈਂ ਸਾਹਮਣੇ ਵੈਲਡਿੰਗ ਦਾ ਕੰਮ ਕਰਦਾ ਸੀ, ਉਹਦੇ ਸਾਹਮਣੇ ਇੱਕ ਬੈਂਡ ਦੀ ਦੁਕਾਨ ਸੀ। ਗਫੂਰ ਕੌਡੂ ਮੇਰੇ ਕੋਲ ਦੁਕਾਨ ਤੇ ਆਇਆ ਸੀ, ਜਿਵੇਂ ਮੈਂ ਇਹਦੀ ਦੁਕਾਨ ਤੇ ਚੱਲਦਾ ਤਾਂ VCR ਵਾਲਾ। ਅੱਛਾ ਉਹਨੇ ਮੈਨੂੰ ਕਿਹਾ ਰਾਣਾ ਤੇਰੇ ਸਾਹਮਣੇ ਦੁਕਾਨ ਹੈ ਨਾ, ਉਹਨਾਂ ਕੋਲ ਵਰਦੀਆਂ ਚਾਹੀਦੀਆਂ। ਅੱਛਾ ਉਹ ਮੇਰਾ ਇੱਕ ਦੋਸਤ ਹੈ, ਅੱਲਾ ਉਹਨੂੰ ਸਿਹਤ ਦਵੇ। ਦੋਸਤ ਨਹੀਂ ਭਾਈ ਸੀ ਤੇਰਾ ਵੱਡਾ, ਮੈਨੂੰ ਪਤਾ ਲੱਗਾ। ਅੱਛਾ ਸੁਬਾ ਵਰਦੀਆਂ ਇੰਜ ਹੀ ਪਾਉਂਦੇ, ਫੁੱਟਬਾਲ ਦੀ ਟੀਮ ਤਿਆਰ ਹੋਈ। ਅੱਛਾ ਤੁਸੀਂ ਵਾਜੇ ਵਾਲੀ ਦੁਕਾਨ ਤੋਂ ਸਾਹਮਣੇ ਉਹ ਉਥੋਂ ਵਰਦੀਆਂ ਹਾਂ ਵਰਦੀਆਂ ਲਈਆਂ। ਨਹੀਂ ਭਾਜੀ, ਮੈਂ ਆਪਣੀ ਦੁਕਾਨ ਤੇ ਹੀ ਆ ਵਾਜੇ ਵਾਲੀ ਤੇ। ਭਾਜੀ ਤੁਹਾਨੂੰ ਕਿਤੇ ਥੌੜਾ ਵੱਜੇ, ਮੈਂ ਕਹਿਣ ਡਿਆ ਮੈਂ ਗੀਜ਼ਰ ਵਾਲੀ ਦੁਕਾਨ ਤੇ ਸਾਹਮਣੇ ਬੈਂਡ ਦੀ ਦੁਕਾਨ ਹੈ। ਅੱਛਾ ਆਮਣੋ ਸਾਹਮਣੇ ਉਹਨਾਂ ਦੇ ਬਜ਼ੁਰਗ ਜਿਹੜੇ ਨੇ, ਉਹਨਾਂ ਨੂੰ ਮੈਂ ਚਾਹ ਲਿਆ ਦੇਣੀ ਕਦੀ ਲੰਘਦੇ ਜਿਵੇਂ ਸ਼ੁਕਲ ਮੇਲਾ, ਉਹਨਾਂ ਕੋਲੋਂ ਵਰਦੀਆਂ ਲਈਆਂ। ਅਰਸ਼ਾਦ ਨੇ ਮੈਨੂੰ ਕਿਹਾ ਕਿ ਜਿਹੜੀਆਂ ਅਸੀਂ ਪਾਉਣੀਆਂ ਨੇ ਨਾ ਡਰਾਮੇ ਦੇ ਵਿੱਚ, ਹਾਂਜੀ ਉਹ ਅਸੀਂ ਇੱਥੋਂ ਪਾ ਕੇ ਚੈੱਕ ਕਰ ਲਈਏ। ਅੱਛਾ ਅਸੀਂ ਮਹਾਰਾਜਾ ਆਡੀਟੋਰੀਅਮ ਤੇ ਕੋਰੀਆਂ ਵਾਲੇ ਪੁਲ ਤੋਂ ਸਾਈਕਲ ਤੇ ਆਉਂਦੇ ਸੀ ਮਹਾਰਾਜਾ, ਵਰਦੀਆਂ ਪਾ ਕੇ। ਵਰਦੀਆਂ ਪਾ ਕੇ ਨਹੀਂ, ਉਦਣ ਆਏ ਵਰਦੀ ਪਾ ਕੇ। ਅਸਲ ਹਾਲਤ 'ਚ ਉਹ ਹੁਣ ਸਾਰੇ ਸ਼ਹਿਰ ਦੇ ਸਾਨੂੰ ਕਹਿ ਰਹੇ ਚੌਲਾਂ ਦੇ ਵੈਰੀ, ਚੌਲਾਂ ਦੇ ਵੈਰੀ। ਕੋ ਕਹਦੇ ਨੇ ਡੋਂਟ ਵੈਰੀ। ਅੱਛਾ ਤੁਸੀਂ ਸਾਈਕਲ ਤੇ ਵਰਦੀਆਂ ਪਾ ਕੇ ਤੇ ਆ ਰਹੇ ਹੋ ਮਹਾਰਾਜਾ। ਇਹਨੂੰ ਜਦੋਂ ਇੱਥੇ ਪਹੁੰਚੇ, ਇਰਸ਼ਾਦ ਕਮਾਲ ਉਹ ਬੰਦਾ ਹੋਇਆ ਕਿ ਇਰਸ਼ਾਦ ਨੇ ਕੀ ਕੀਤਾ ਮੇਰੇ ਨਾਲ, ਉਹਨੇ ਮੈਨੂੰ ਡਰਾਮੇ ਦੀ ਸਟੋਰੀ ਸੁਣਾਉਣੀ। ਰਾਈਟਰ ਸੀ ਉਹ, ਤੁਹਾਨੂੰ ਪਤਾ। ਹਾਂਜੀ ਹਾਂਜੀ ਉਹਨੇ ਮੈਨੂੰ ਕਹਿਣਾ ਰੰਗੀਲੇ ਅਗਲੇ ਡਰਾਮੇ ਦੇ ਵਿੱਚ ਤੂੰ ਨੌਕਰ ਦਾ ਰੋਲ ਹੈ, ਤੇ ਉਹ ਦੌਰ ਦੇ ਵਿੱਚ ਨੌਕਰ ਹੀਰੋ ਹੁੰਦਾ ਸੀ ਡਰਾਮੇ ਦਾ, ਠੀਕ ਹੈ ਨਾ? ਹੂੰ ਉਹਨੇ ਕਹਿਣਾ ਤੇਰਾ ਨੌਕਰ ਦਾ ਰੋਲ ਹੈ ਤੇ ਮੈਂ ਸਾਈਕਲ ਚਲਾਈ ਜਾਣਿਆ ਤੇ ਇੰਨੀ ਦੇਰ ਨੂੰ ਮਹਾਰਾਜਾ ਪਹੁੰਚ ਜਾਣਾ। ਬਿਲਕੁਲ ਸਹੀ। ਮੈਂ ਉਹਨੂੰ ਗਾਲਾਂ ਕੱਢਣੀਆਂ ਵੀ ਅੱਧਾ ਤੇ ਤੂੰ ਚਲਾਣਾ ਸੀ ਤੇ ਅੱਧਾ ਮੈਂ। ਉਹ ਯਾਰ ਤੁਹਾਨੂੰ ਤੇ ਸਰ ਗੱਲ ਤੇ ਹੈ ਨਾ ਕਿ ਅੱਲਾ ਦਾ ਸ਼ੁਕਰ ਇਹ ਹੋਇਆ ਕਿ ਕਿੱਥੇ ਟੁਰ ਕੇ ਜਾਣਾ ਪੈਂਦਾ ਸੀ, ਕਿਤੇ ਸਾਈਕਲ ਲੱਭ ਗਿਆ। ਪੈਂਡਾ ਉਨਾ ਹੀ ਆ। ਇਹ ਸਵਾਰੀ ਜਿਹੜੀ ਬੜੀ ਦੇਰ ਦੀ ਹੈ, ਜਿਵੇਂ ਕਾਂ ਬਹੁਤ ਪੁਰਾਣਾ ਨਾ, ਇਹ ਬੜਾ ਸਮਝੋ ਤੁਸੀਂ, ਇਹ ਉਹ ਹੈ ਜਿਹਨੇ ਬੜਾ ਵਜ਼ਨ ਚੁੱਕਿਆ ਹੈ। ਬਲਕਿ ਦੇਖੋ ਜਿੱਥੇ ਬਰਾਤ ਜਾਣੀ ਹੁੰਦੀ ਹੈ ਔਰ ਜਿੱਥੋਂ ਬਰਾਤ ਜਾਣੀ ਹੁੰਦੀ ਹੈ, ਇਹ ਪਹਿਲੇ ਸਾਈਕਲ ਤੇ ਜਾ ਕੇ ਜਗ੍ਹਾ ਚੈੱਕ ਕਰਦੇ ਨੇ ਕਿ ਯਾਰ ਤੁਰਨਾ ਕਿੱਥੋਂ ਤੇ ਜਾਣਾ ਕਿੱਥੇ ਹੈ। ਅੱਛਾ ਮਹਾਰਾਜਾ ਤੁਸੀਂ ਗਏ, ਜਗ੍ਹਾ ਚੈੱਕ ਕਰਦਾ, ਸੁੰਘਦਾ ਹੈ, ਫਿਰ ਲੇਟਦਾ ਹੈ। ਉਹ ਨਹੀਂ ਹੁੰਦਾ, ਉਹਨੂੰ ਅੱਲਾ ਨੇ ਇੰਨੀ ਸੈਂਸ ਦਿੱਤੀ ਹੈ। ਅੱਛਾ ਗੱਲਾਂ ਕਰਦੇ ਵਜਾਉਂਦੇ ਤੁਸੀਂ ਪਹੁੰਚ ਜਾਣਾ ਮਹਾਰਾਜਾ। ਰਾਣੇ ਨੇ ਆਪਣੇ ਅੱਬੇ ਦੀ ਧੌਣ ਲਾ ਕੇ ਪਿੱਛੇ ਲਮਕਾਤੀ। ਮੈਂ ਕਿਹਾ ਇਹ ਕੀ ਕਹਿੰਦਾ, ਹੋਡ ਵਾਲਾ ਅੱਬਾ। ਇਹਦੀ ਵੀ ਦਾਦੀ ਮਰ ਗਈ, ਮੈਂ ਕਿਹਾ ਦਫਨਾਉਣੀ ਹੈ, ਕਹਿੰਦਾ ਨਹੀਂ ਕੈਸੀ ਭਗਾਨੇ ਨਾਲ ਬਣ ਕੇ ਛੱਡ ਦੇਣੀ ਹੈ। ਅੱਛਾ ਜੀ ਜੇਲ੍ਹ ਦਾ ਘੁੱਗੂ ਵਜਿਆ ਨਾ, ਹਾਂਜੀ ਰਾਣਾ ਕਹਿੰਦਾ ਮਲੰਗੀ ਫੇਰ ਦੌੜ ਗਿਆ। ਉਹ ਰੋਜ਼ਾ ਖੁੱਲਣ ਦਾ ਸੀ। ਉਹ ਕਹਿੰਦਾ ਭਾਜੀ ਕਦੋਂ ਦਾ ਇਲਾਜ ਕਰਾਉਣ ਦੇ ਆ, ਇਹਦਾ ਕੁਝ ਨਹੀਂ, ਮੈਨੂੰ ਲੱਗਦਾ ਇਹ ਮੈਨੂੰ ਦੋਜ਼ਖ ਲੈ ਕੇ ਹੀ ਜਾਏਗਾ। ਵਾਜੇ ਵਾਲੇ ਦੂਰ ਬੈਠੇ ਹੁਣ ਜਾਵਾਂ ਕਿੱਦਾਂ ਕਹਿੰਦੇ ਤੂੰ 4 ਵਜੇ ਦੇ। ਉਹ ਆਪਣਾ ਨਾ ਪਹਿਲਾ ਦੌਰ ਯਾਦ ਕਰ ਬੇਟਾ, ਤੈਨੂੰ ਸਾਰਾ ਮੈਨੂੰ ਪਤਾ ਹੈ। ਤੇਰਾ ਅੱਬਾ ਕਹਿੰਦਾ ਸੀ ਸਿਰਫ ਭਾਂਡੇ ਚੁੱਕ ਲਾ ਤੇ ਤੂੰ ਝੂਠੇ ਵੀ ਪਰਾਂਠੇ ਖਾ ਜਾਂਦਾ। ਇਹਨਾਂ ਦਾ ਇੱਕ ਭਰਾ ਵਾ, ਉਹਨਾਂ ਦੀ ਬੜੀ ਤਲੀਮ ਆ ਮਾਸ਼ਾਅੱਲਾ, ਉਹਨਾਂ ਨੇ ਐਮਏ ਬੈਂਡ ਕੀਤਾ। ਸ਼ਤੋਰੀ ਉੱਥੇ ਸੀ, ਤੁਸੀਂ ਮਹਾਰਾਜਾ ਸਾਈਕਲ ਤੇ ਜਾਣਾ। ਸਾਈਕਲ ਤੇ ਉੱਥੇ ਜਾਣਾ, ਉੱਥੇ ਰੈਸਲ ਅਸੀਂ ਕਰਨੀ, ਡਰਾਮੇ 'ਚ ਕਿਸੇ 'ਚ ਰੱਖ ਲੈਣਾ ਉਹਨਾਂ ਨੇ, ਕਿਸੇ 'ਚ ਨਹੀਂ ਰੱਖਣਾ, ਠੀਕ ਹੈ। ਨਹੀਂ ਤੇ ਉੱਥੇ ਵਾਜਾ ਵਜਾ ਕੇ ਵਿਖਾਉਣੇ ਸੀਗੇ ਰੈਸਲ ਕਿਵੇਂ ਹੁੰਦੀ ਸੀ? ਨਹੀਂ ਅੰਦਰ ਤੇ ਉਹ ਲਿਜਾਣ ਹੀ ਨਹੀਂ ਸੀ ਦਿੰਦਾ, ਕਹਿੰਦਾ ਬਾਹਰ ਹੀ ਵਜਾਈ ਜਾਂਦੇ ਸੀ। ਜੇ ਤੁਸੀਂ ਨਾ ਗੱਲ ਕਿਸੇ ਹੋਰ ਪਾਸੇ ਨੂੰ ਲੈ ਗਏ ਹੋ, ਗੱਲ ਤੇ ਮੈਂ ਸਿਰਫ ਸਿੰਪਲ ਇਹ ਪੁੱਛੀ ਹੈ ਕਿ ਸਰ ਤੁਸੀਂ ਵਾਜਿਆਂ ਦਾ ਕੰਮ ਕਰਦੇ ਰਹੇ ਹੋ ਕਿ ਨਹੀਂ? ਵੇ ਤੁਸੀਂ ਸਮਰਾਨ ਇਕਬਾਲ ਸਾਹਿਬ ਵੀ ਪਾਲੇ, ਸਾਬਰ ਚੌਧਰੀ ਸਾਹਿਬ ਵੀ, ਸਾਰੇ ਅੱਛੇ ਡਾਇਰੈਕਟਰ ਸੀ, ਅੱਛੇ ਲੋਕ ਸੀਗੇ। ਮੁਖਤਸਰ ਦੀ ਗੱਲ ਆ, ਤੁਸੀਂ ਕਹਿਣਾ ਕਿ ਹਾਂ ਕਰਦੇ ਰਹੇ, ਕਹਿ ਰਹੇ ਹੋ ਇੰਨੀ ਗੱਲ? ਨਹੀਂ ਕਰਦੇ ਰਹੇ। ਮੈਂ ਜਿਹੜਾ ਕਰਦਾ ਰਿਹਾ ਮੈਂ ਉਹ ਦੱਸਣਾ ਸਰ, ਤੁਸੀਂ ਸਮਝਿਆ ਨਹੀਂ, ਬਿਲਾ ਵਜ੍ਹਾ ਸਪੀਡ ਬ੍ਰੇਕਰ। ਅੱਛਾ ਇਹ ਮੇਰੀ ਗੱਲ ਨੂੰ ਸਮਝੋ। ਅੱਛਾ ਤੁਹਾਨੂੰ ਪਤਾ ਹੈ ਇਹਨਾਂ ਦੀ ਸਿਰਫ ਔਰ ਸਿਰਫ ਨਾ ਅੜੀ ਮਸ਼ਹੂਰ ਹੈ। ਉਹਨਾਂ ਨੇ ਕਹਿਣਾ ਅੰਦਰ ਨਹੀਂ ਜਾਣਾ, ਇਹਨਾਂ ਨੇ ਕਹਿਣਾ ਜਾਣਾ ਹੈ। ਅੜੀ ਦੇ ਵਿੱਚ ਕਈ ਵਾਰੀ ਵੜਾਛਾਂ ਚੀਰੀਆਂ ਜਾਂਦੀਆਂ ਲੇਕਿਨ ਨਹੀਂ ਤੁਰ ਰਹੇ। ਉਹਦੇ ਬੰਦੇ ਨੇ ਪਿੱਛੇੋਂ ਲਾੜੇ ਨੂੰ ਬਕਾਇਦਾ ਫੜਿਆ ਹੁੰਦਾ ਕਿ ਅੱਗੇ ਤੇਜ਼ ਨਾ ਤੁਰੇ। ਅੱਛਾ ਇੱਕ ਦਿਨ ਇਹ ਵਜਾਉਣ ਗਏ ਨੇ, 13 ਬੰਦਿਆਂ ਦੀ ਪਾਰਟੀ ਹੈ, ਇੰਜ ਕਰਕੇ ਵਜਾ ਰਹੇ ਨੇ, ਅੱਗੇ 100 ਰੁਪਏ ਦੇ ਨੋਟ ਹੋ ਰਹੇ ਨੇ ਵੀ ਵੇਲਾਂ ਦੇਖ ਕੇ ਏਡੇ ਖੁਸ਼। ਇੱਕ ਬੰਦਾ ਵਿੱਚੋਂ ਆਇਆ, ਕੋਈ ਬਹੁਤਾ ਬਰੀਕ ਆਦਮੀ ਸੀ, ਉਹ ਇਮਲੀ ਖੋਲ ਕੇ ਬਹਿ ਗਿਆ। ਇਮਲੀ ਉਹਨੇ ਸਾਹਮਣੇ ਮੇਰੇ ਖੋਲੀ ਏ ਤੇ ਉਧਰੋਂ ਵਾਜੀਆਂ ਦੇ ਵਿੱਚੋਂ ਨਾ ਛਿੱਟੇ ਪੈਣ ਲੱਗ ਪਏ। ਹਾਂ ਸਾਹਿਬ ਦਾ ਕਜ਼ਨ ਆ ਨਾ ਜਿਹੜਾ, ਉਹ ਵੇਲਾਂ ਫੜਦਾ ਕਾਣਾ ਵਾ,
ਐਂ ਕਰਕੇ ਵੇਲਾਂ ਫੜ ਰਿਹਾ ਤੇ ਉਹਦਾ ਨਾ ਖੋਤੇ ਦਾ ਕੰਨ ਹੱਥ ਜਾ ਕੇ ਕਹਿੰਦਾ 5000 ਵਾਲਾ ਕਿੰਨੇ ਫੜਾਤਾ। ਖੋਤੇ ਦਾ ਕੰਨ ਤੁਸੀਂ ਖੁਸ਼ ਹੋਏ ਹੋ? ਹਾਂਜੀ ਹਾਂਜੀ ਹਾਂਜੀ, ਮੇਰੇ ਹਾਂਜੀ। ਕੋਲ ਬੈਠਾ ਹੈ ਇਹ ਪਿਛਲੇ ਦਿਨਾਂ 'ਚ ਮੇਰੇ ਕੋਲ ਬੈਠਾ ਖੋਤਾ। ਪਿਛਲੇ ਦਿਨਾਂ 'ਚ ਦਿਸ਼ਾਨ ਸਾਹਿਬ ਬਹੁਤ ਰੋਏ ਨੇ। ਹਾਂਜੀ ਕਹਿੰਦੇ ਯਾਰ ਸਾਡੀ ਸਵਾਰੀ ਹੈ ਤੇ ਲਾਹੌਰੀਏ ਖਾਈ ਜਾ ਰਹੇ ਨੇ। ਸਹੀ ਬਾਤ ਹੈ, ਬਿਲਕੁਲ ਸਹੀ ਗੱਲ। ਅੱਛਾ, ਇਹਨਾਂ ਨੂੰ ਨਾ ਖੋਤਿਆਂ ਕੋ ਘੋੜਿਆਂ ਕੋ ਨਫ਼ਰਤ ਹੈ, ਜਿੰਨੇ ਵੀ ਜਾਨਵਰ, ਕਿਉਂਕਿ ਜਦੋਂ ਭੂਤਰ ਜਾਂਦੇ ਨੇ ਬਰਾਤ ਤਾਂ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਇਹਨਾਂ ਦੀ ਰੋਟੀ ਰੋਜ਼ੀ ਵੀ ਬੰਦ। ਇਹ ਗੱਡੀ ਪਿੱਛੇ ਇਹਨਾਂ ਨੇ ਲਈ ਹੈ ਜੀ, ਇਹ ਖੜੀ ਹੈ, ਠੀਕ ਆ। ਤੇ ਮੇਰੇ ਨਾਲ ਮਸ਼ਵਰਾ ਕਰ ਰਹੇ ਨੇ, ਕਹਿੰਦੇ ਯਾਰ ਵੇਚ ਕੇ ਵੈਗਨ ਲੈ ਲਵਾਂ, ਬੰਦੇ 12-13 ਬਹਿ ਜਾਇਆ ਕਰਨਗੇ। ਅੱਛਾ, ਉਦੋਂ ਤੁਹਾਨੂੰ ਗੰਦੀਆਂ ਗਾਲਾਂ ਬਹੁਤ ਕੱਢਦਾ ਜਦੋਂ ਐ ਲਟਕੇ ਹੁੰਦਾ ਵਿਚਾਰਾ, ਕਿੰਨਾ ਹੀ ਸਮਾਨ ਉੱਤੇ ਲੱਦੇ ਆ। ਮੈਂ ਕਿਹਾ ਮੁੜਦੇ ਹੀ ਨਹੀਂ ਗਏ, ਵਜਾਈ ਜਾਂਦੇ ਆ। ਬਿਲਡਿੰਗ ਵਹਾ ਰਿਹਾ ਖੋਤਾ ਉਸ ਟਾਈਮ। ਵੀ ਲਾੜੇ ਦੇ ਪਿਓ ਨੂੰ ਕਾਹਲੀ ਹੁੰਦੀ ਕਿ ਮੁੰਡੇ ਨੂੰ ਵਿਆਹ ਕੇ ਵਾਪਸ ਲੈ ਕੇ ਜਾਈਏ। ਵਾਜਿਆਂ ਵਾਲੇ ਐਸੇ ਨੇ ਕਿ ਜਾਨ ਹੀ ਨਹੀਂ ਛੱਡਦੇ। ਅੱਛਾ, ਤੁਹਾਨੂੰ ਵਾਜਿਆਂ ਵਾਲੇ ਕਿਉਂ ਸਮਝਦੇ ਹੋ? ਤੁਸੀਂ ਬੰਦੇ ਨਹੀਂ ਹੁੰਦੇ? ਨਹੀਂ, ਅਸੀਂ ਬੰਦੇ ਇਨਸਾਨ। ਮੈਂ ਜਿਹੜਾ ਕੰਮ ਕਰਦਾ ਰਿਹਾ, ਤੁਸੀਂ ਹੁਣ ਸ਼ਰਬਤ ਪੀਣ ਵਾਲਾ ਮੱਛਰ ਹੁੰਦਾ। ਇਹ ਨਾ ਸਾਰੇ ਫ੍ਰੀ ਚੌਲ ਖਾਂਦੇ ਸੀ। ਅੱਛਾ ਜੀ। ਇਹਨਾਂ ਨੇ ਭਾਈ ਉੱਥੇ ਲਿਖ ਕੇ ਲਾਦਾ ਦਾਲ ਚੌਲ ਵੇਚਦੇ ਸੀ, ਗਰਮ ਖਾਓ ਤੇ ਨਗਦ ਖਾਓ। ਅੰਗੂਠਾ ਕੀ ਗੱਲ ਹੋਈ ਹੈ? ਦੇਖੋ ਲੋ ਇਹ ਮੈਂ ਸਹੀ। ਚੁੰਗਦਾ ਸੀ, ਮੇਰੀ ਅੰਮੀ ਨੇ ਕੱਟ ਦਿੱਤਾ। ਛੱਡ ਦਿਓ ਇਹਨੂੰ ਤੁਸੀਂ। ਨਹੀਂ, ਇਹ ਦੇਖਣਾ ਜ਼ਰਾ। ਇਹ ਛੋਟਾ ਹੈ ਯਾਰ, ਲੈ ਨਹੀਂ, ਖਤਰਨਾਕ ਹੁੰਦਾ ਇਹ ਬੰਦਾ। ਇਹ ਕੀ ਗੱਲ ਕੀ? ਇਹ ਜਮਾਂਦਰੂ ਮੇਰੀ ਵਾਲਦਾ ਬਚਾਉਂਦੇ ਜਾਂ ਕਿ ਮੈਂ ਕੋਈ ਇਹੋ ਜਿਹਾ ਬੰਦਾ ਬੂਹੇ ਅੱਗੇ ਰੋ ਰਿਹਾ ਹੁੰਦਾ ਹੈ, ਦਰਵਾਜ਼ਾ ਨਹੀਂ ਖੋਲ ਰਿਹਾ। ਇਦਾਂ ਦਾ ਬੰਦਾ ਬੁੱਢੀ ਕੋਈ ਡੰਡਾ ਖਾ ਕੇ ਕਹਿੰਦਾ ਹੁੰਦਾ ਸਭ ਮੇਰੀ ਮਾਂ ਕੇ ਦੁਆ। ਜਾਂ ਇਹੋ ਜਿਹਾ ਬੰਦਾ ਪੈਂਟ ਕੋਟ ਪਾ ਕੇ ਨਾ ਟਾਈ ਲਾ ਕੇ ਤੇ ਆਪਣੀ ਵਾਈਫ ਨੂੰ ਕਹਿੰਦਾ ਹੁੰਦਾ 160 ਰੁਪਏ ਹੈ ਆਪਕੇ ਪਾਸ। ਇਮਰਾਨ ਖਾਨ में ਸ਼ੈਤਾਨ ਦੀ ਬੋਤਲ ਲੈ ਕੇ ਦਿੱਤੀ ਤੇ ਉਹਨੂੰ ਪੋਲਾ ਕਰਨ ਲੱਗ। ਮੁੰਨਾ ਦੇਖ ਲਓ, ਇਹਦੇ ਘਰ ਦੀ ਬੱਤੀ ਬੰਦ ਹੋ ਗਈ, ਇਹਦੀ ਬੁੱਢੀ ਕਹਿੰਦੀ ਜਾਨੂੰ ਟੂਬ ਲਿਆਓ ਤੇ ਅੱਖਾਂ ਹੀ ਪਾਉਣ ਲੈ। 3 ਦਿਨ ਦਾ ਡਰਾਮਾ ਮੈਂ ਕਿ ਰਹਿ ਗਿਆ ਇਹਦੇ ਵਿੱਚ। ਚੌਥੇ ਦਿਨ ਪ੍ਰੋਡਿਊਸਰ ਜਿਹੜਾ ਤੁਹਾਨੂੰ ਪਹਿਲਾਂ 3 ਦਿਨ ਐਸ਼ਾਂ ਕਰਵਾ ਰਿਹਾ, ਉਹ ਸਾਦਾ ਪਾਣੀ ਵੀ ਨਹੀਂ ਮੰਗਾ ਕੇ ਦੇ ਰਿਹਾ। ਮੇਰੇ ਗੈਸ ਦੇ ਮੁਤਾਬਕ ਆਉਣ ਵਾਲਾ ਜਿਹੜਾ ਦੌਰ ਹੈ ਨਾ, ਦੇਖੋ ਇੱਕ ਗੱਲ ਹੋਰ ਹੈ, ਜਦੋਂ ਟਿਕਟੌਕ ਸ਼ੁਰੂ ਹੋਇਆ ਸੀ ਨਾ, ਮੈਂ ਇਹਨਾਂ ਲੋਕਾਂ ਨੂੰ ਉਸ ਟਾਈਮ ਕਿਹਾ ਸੀ ਆਪਣਾ ਕਿਬਲਾ ਦਰੁਸਤ ਕਰ ਲਓ ਸਾਰੇ ਲੋਕ, ਨਹੀਂ ਤੇ ਟਿਕਟੌਕ ਤੁਹਾਡੇ ਤੇ ਚੜ ਜਾਏਗਾ। ਓਕੇ, ਇਹ ਮੁੰਡਾ ਮੂੰਹ ਤੇ ਬੈਠਾ, ਮੈਂ ਗੱਲ ਜ਼ਰੂਰ ਕਰਨਾ ਜ਼ਰੂਰੀ ਹੈ ਵੀ ਸਮਝਾਂਗਾ। ਜਿਹੜੀਆਂ ਗੱਲਾਂ ਟਿਕਟ ਭਰ ਕੇ ਲੋਕ ਦੇਖ ਰਹੇ ਸੀ ਨਾ, ਉਹ ਚੌਂਕਾਂ 'ਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਜਿਹਦੇ ਹੱਥ 'ਚ ਮੋਬਾਈਲ ਹੈ ਨਾ, ਉਹਨੂੰ ਇਹ ਹਿਸਟਰੀ ਦਾ ਨਹੀਂ ਪਤਾ ਕਿ ਗੱਲ ਹਾਮਦ ਰੰਗੀਲੇ ਨੇ ਕੀਤੀ ਹੈ ਜਾਂ ਦਿਸ਼ਾਨ ਸਾਹਿਬ ਨੇ ਲਿਖੀ ਸੀ। ਓਕੇ, ਸਾਡਾ ਕੰਮ ਹੱਥੋਂ ਹੱਥੀ, ਇਹਨਾਂ ਨੇ ਕਿਸੇ ਨੇ ਗੌਰ ਨਹੀਂ ਕੀਤਾ। ਓਕੇ, ਕੁਝ ਫਨਕਾਰ ਹੋ ਗਿਆ ਜ਼ਿਆਦਾ, ਟੈਲੀਵਿਜ਼ਨ ਤੇ ਬਹਿਣ ਦੇ ਨਾਲ ਮਸਰੂਫ ਹੋ ਗਿਆ, ਰੈਸਲ ਹੀ ਨਹੀਂ ਕਰਦਾ। ਸਮੇਤ ਮੇਰੇ, ਮੈਂ ਆਪਣਾ ਵੀ ਕਹਿ ਰਿਹਾ, ਉਹ ਰੈਸਲ ਹੀ ਨਹੀਂ ਕਰਦਾ। ਜਦੋਂ ਰੈਸਲ ਨਹੀਂ ਹੁੰਦੀ, ਉਹ ਫਿਰ ਡਰਾਮਾ ਜਿਹੜਾ ਉਹ ਕਸ਼ਤੀ ਹੋ ਜਾਂਦੀ ਹੈ। ਕਦੀ ਵੱਡਾ ਤੂਫਾਨ ਆ ਗਿਆ, ਕਦੀ ਛੋਟਾ ਆ ਗਿਆ। ਤੇ ਅੱਗੇ ਆਉਣ ਵਾਲਾ ਦੌਰ ਮੈਨੂੰ ਲੱਗ ਰਿਹਾ ਇਹ ਹੈਗਾ ਕਿ ਹਰ ਫਨਕਾਰ ਨੇ ਆਪਣੀਆਂ ਆਪਣੀਆਂ ਸਟੈਂਡੀਆਂ ਬਣਾਈਆਂ ਹੋਣੀਆਂ ਨੇ। ਉਹਨੇ ਆਣ ਕੇ ਡਿੱਗੀ 'ਚੋਂ ਸਟੈਂਡੀਆਂ ਕੱਢਣੀਆਂ, ਰੱਖਣੀਆਂ, 3 ਦਿਨ ਡਰਾਮਾ ਕਰਨਾ, 4 ਦਿਨ ਰੈਸਲ ਹੋਇਆ ਕਰੇਗੀ ਜਾਂ ਫਿਲਮ ਚੱਲੇਗੀ। ਬਿਲਕੁਲ ਐਸਾ ਹੀ ਹੈ। ਹਮ ਸਭ ਡਰਾਮਾ ਵੀ 3 ਦਿਨ ਦਾ ਰਹਿ ਗਿਆ, ਦੌਰੇ ਜਦੀਦ ਆ ਗਿਆ। ਹਰ ਬੰਦਾ ਆਪਣੇ YouTube ਚੈਨਲ ਤੇ ਇੰਜ ਕਰਕੇ ਜਿਹੜਾ ਵੀ ਚੈਨਲ ਉਹਦਾ ਮਨਪਸੰਦ ਉਹਨੂੰ ਵੇਖਦਾ, ਇੰਜੋਏ ਕਰਦਾ। ਘਰ ਬੈਠੇ ਐਂਟਰਟੇਨਮੈਂਟ ਹੈ। ਅੱਗੇ ਹੁੰਦਾ ਸੀ ਕਿ ਅਸੀਂ ਕਿਤੇ ਜਾਣਾ ਹੈ, ਜਾ ਕੇ ਡਰਾਮਾ ਦੇਖਣਾ, ਕਿਤੇ ਕੋਈ ਪ੍ਰੋਗਰਾਮ ਦੇਖਣਾ, ਕੋਈ ਸੁਣਨਾ ਹੈ, ਕੋਈ ਗੁਲੂਕਾਰ ਜਾ ਕੇ ਸੁਣਨੇ ਨੇ। ਹੁਣ ਤੇ ਇੰਨੀ ਜ਼ਿਆਦਤੀ ਹੋ ਗਈ, ਔਰ ਖਸੂਸੀ ਤੌਰ ਤੇ ਵਾਜੇ ਵਾਲਿਆਂ ਨਾਲ ਬਹੁਤ ਜ਼ਿਆਦਤੀ ਹੋ ਗਈ ਹੈ ਕਿ ਪਹਿਲੇ ਵਾਜੇ ਵਾਲਿਆਂ ਨੂੰ ਬੁਲਾਈਦਾ ਸੀਗਾ, ਸਾਈ ਦੇਈਦੀ ਸੀ। ਹੁਣ ਸਾਈ ਦੀ ਲੋੜ ਹੀ ਨਹੀਂ, ਮੈਮਰੀ ਕਾਰਡ ਇੰਜ ਕਰਕੇ ਭਾਈ ਦਾ ਸਾਊਂਡ 'ਚ ਉੱਥੇ ਵਜਾ ਵਜੂ ਕੇ ਲੋਕੀ ਨੱਚ ਨੁੱਚ ਕੇ ਸੌਂ ਜਾਂਦੇ ਨੇ। ਅਟੈਕ ਹੋ ਜੇ ਨਾ, ਕਹੀਏ ਦਿਸ਼ਾਨ ਨੂੰ ਅਟੈਕ ਹੋ ਗਿਆ, ਕਹਿੰਦੇ ਉਹਨੂੰ ਅੱਗੇ ਵੀ ਹੋਇਆ ਸੀ। ਟੈਨਸ਼ਨ ਵਾਲੀ ਗੱਲ ਕੋਈ ਨਹੀਂ ਹੁੰਦੀ। ਮੁਹੱਬਤ ਪਿਆਰ ਜਿਹੜੀ ਤੁਸੀਂ ਉੱਥੇ ਹੀ ਫੇਰ ਆਉਂਦੇ ਹੋ ਘੁੰਮ ਘੁਮਾ ਕੇ, ਔਰ ਤੁਹਾਨੂੰ ਨਹੀਂ ਪਤਾ ਕਿ ਦੁਨੀਆ ਦੀ ਦੌਲਤ ਔਰ ਜਾਨਵਰ ਇੱਥੇ ਹੀ ਰਹਿ ਜਾਣੇ ਨੇ। ਬਿਲਕੁਲ ਸਹੀ ਬਾਤ ਹੈ, ਬਿਲਕੁਲ ਸਹੀ ਬਾਤ ਹੈ। ਪਿੱਤਲ ਮਹਿੰਗਾ ਹੀ ਇੰਨਾ ਹੋ ਗਿਆ ਹੁਣ, ਸਿਲਵਰ ਦੇ ਵਾਜੇ ਵੀ ਆ ਗਏ ਨੇ। ਤੇ ਇਹਦਾ ਹੁਣ ਮੁਕਾ ਕਿੱਥੇ ਸੀ, ਟੱਕਰ ਮਾਰਨੀ ਇੱਕ ਦੂਸਰੇ